खबर रशिया ਤੇ ਯੂਕਰੇਨ ਦੇ ਸੰਬੰਧ ਜੋ ਲੜਾਈ ਚੱਲ ਰਹੀ ਹੈ। ਯੂਕਰੇਨ ਦੀ ਜੋ ਸਰਕਾਰ ਹੈ ਉੱਥੇ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਆ, ਉਹਨਾਂ ਨੇ ਜਿੰਨੇ ਵੀ ਉਹਨਾਂ ਦੇ ਵਸਿੰਦੇ ਆ ਉਸ ਮੁਲਕ ਦੇ, ਉਹਨਾਂ ਨੂੰ ਇਹ ਕਿਹਾ ਆ ਵੀ ਆਪਣੀ ਹਰ ਇੱਕ ਚੀਜ਼ ਜੋ ਪਾਵਰ ਚਾਹੁੰਦੀ ਆ ਉਸ ਨੂੰ ਚਾਰਜ ਕਰ ਲਓ, ਚਾਹੇ ਉਹ ਤੁਹਾਡੇ ਫੋਨ ਆ, ਪਾਵਰ ਬੈਂਕਸ ਹੈਗੀਆਂ, ਟਾਰਚਸ ਆ, ਬੈਟਰੀਜ਼ ਆ, ਕਿਉਂਕਿ 30% ਯੂਕਰੇਨ ਦੇ ਪਾਵਰ ਸਟੇਸ਼ਨਸ ਪੂਰੀ ਤਰ੍ਹਾਂ ਰਸ਼ੀਆ ਦੀਆਂ ਏਅਰ ਸਟ੍ਰਾਈਕਸ ਦੇ ਨਾਲ ਡੈਮੇਜ ਹੋ ਗਏ ਹੈਗੇ ਆ। ਤੇ ਯੂਕਰੇਨੀਅਨ ਲੋਕ ਇਹ ਵੀ ਕਹਿ ਰਹੇ ਆ ਵੀ ਆਉਣ ਵਾਲੇ ਸਮੇਂ 'ਚ ਹੋਰ ਅਟੈਕ ਯੂਕਰੇਨ ਦੇ ਉੱਤੇ ਹੋ ਸਕਦੇ ਆ। ਪਿਛਲੇ 10 ਦਿਨਾਂ ਦੇ ਵਿੱਚ ਰਸ਼ੀਆ ਨੇ ਬਹੁਤ ਹੀ ਜਿਹੜਾ ਆ ਤੇਜ਼ੀ ਦੇ ਨਾਲ ਯੂਕਰੇਨ ਦੇ ਵਿੱਚ ਅਟੈਕ ਕਰਨਾ ਸ਼ੁਰੂ ਕੀਤਾ ਹੋਇਆ ਹੈ ਡਰੋਨਸ ਦੇ ਨਾਲ। ਸੋ ਇਸ ਨੂੰ ਦੇਖਦੇ ਹੋਏ ਜੋ ਯੂਕਰੇਨੀਅਨਸ ਆ ਉਹਨਾਂ ਨੇ ਕਿਹਾ ਆ ਵੀ ਹਰ ਇੱਕ ਬੰਦਾ ਜੋ ਵੀ ਆਪਣਾ ਫੋਨ ਚਾਰਜ ਕਰਨਾ ਐਵਰੀਥਿੰਗ ਉਸ ਨੂੰ ਚਾਰਜ ਕਰ ਲਵੇ, ਕਿਉਂਕਿ ਹੋਰ ਵੀ ਬਹੁਤ ਸਾਰੇ ਲੋਕਾਂ ਦੀ ਬਿਜਲੀ ਆਉਣ ਵਾਲੇ ਸਮੇਂ 'ਚ ਚਲੇ ਜਾਊਗੀ। ਇਸੇ ਸੰਬੰਧ ਵਿੱਚ ਜਿਹੜੇ ਰੂਸ ਨੇ ਬੀਤੇ ਦਿਨਾਂ 'ਚ ਡਰੋਨ ਵਰਤੇ ਸੀਗੇ, ਉਸ ਨੂੰ ਲੈ ਕੇ ਰੂਸ ਨੇ ਵੀ ਨਕਾਰਿਆ ਆ ਵੀ ਉਹਨਾਂ ਨੇ ਉਹ ਡਰੋਨਸ ਦੀ ਵਰਤੋਂ ਕੀਤੀ ਆ, ਤੇ ਉਧਰ ਈਰਾਨ ਨੇ ਅੱਜ ਉਹ ਜਿਹੜੇ ਉਹਨਾਂ ਤੇ ਦੋਸ਼ ਲਗਾਏ ਜਾ ਰਹੇ ਉਹਨਾਂ ਨੇ ਵੀ ਨਕਾਰ ਦਿੱਤਾ ਹੈਗਾ ਆ। ਤੇ ਈਰਾਨ ਨੇ ਤਾਂ ਇੱਥੋਂ ਤੱਕ ਕਿਹਾ ਵੀ ਇਸ ਜੰਗ ਦਾ ਜਿਹੜਾ ਪੀਸਫੁਲ ਰੈਜ਼ੋਲੂਸ਼ਨ ਸੋਲਿਊਸ਼ਨ ਜਿਹੜਾ ਹੈ ਸ਼ਾਂਤੀ ਦੇ ਨਾਲ ਲੱਭਣ ਦੀ ਜਿਹੜੀ ਜ਼ਰੂਰਤ ਆ। ਬੀਤੇ ਦਿਨਾਂ ਦੇ ਵਿੱਚ ਯੂਕਰੇਨ ਦੇ ਉੱਤੇ ਹਮਲਿਆਂ ਦੇ ਲਈ ਜਿਹੜੇ ਡਰੋਨ ਦੀ ਵਰਤੋਂ ਕੀਤੀ ਗਈ ਆ ਉਹਨਾਂ ਦੀਆਂ ਤਸਵੀਰਾਂ ਜਗ ਜ਼ਾਹਰ ਸਾਹਮਣੇ ਆ, ਵੀਡੀਓਜ਼ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਆ, ਪਰ ਤਹਿਰਾਨ ਤੇ ਮਾਸਕੋ ਦੋਨਾਂ ਨੇ ਹੀ ਇਸ ਨੂੰ ਨਕਾਰ ਦਿੱਤਾ ਆ। ਖਬਰਾਂ ਇਹੀ ਦੱਸੀਆਂ ਜਾ ਰਹੀਆਂ ਸੀ ਵੀ ਤਹਿਰਾਨ ਈਰਾਨ ਦੇ ਦੁਆਰਾ ਮਾਸਕੋ ਨੂੰ ਇਹ ਜਿਹੜੇ ਫਲੀਟ ਆ ਡਰੋਨਸ ਦਾ ਉਹ ਦਿੱਤਾ ਗਿਆ ਸੀਗਾ। ਸੋ ਜਿੱਦਾਂ ਤੁਸੀਂ ਦੱਸਿਆ ਵੀ ਉੱਧਰ ਹੁਣ ਹਾਲਾਤ ਯੂਕਰੇਨ 'ਚ ਰਹਿਣ ਵਾਲੇ ਲੋਕਾਂ ਦੇ ਲਈ ਮਾੜੇ ਹੋਰ ਹੋ ਸਕਦੇ ਆ, ਕਿਉਂਕਿ ਬਿਜਲੀ ਰੋਲਿੰਗ ਬਲੈਕਆਊਟਸ ਤੇ ਜਾਂ ਪੱਕੇ ਬਲੈਕਆਊਟ ਕਈ ਦਿਨਾਂ ਦੇ ਉਹ ਉੱਥੇ ਲੱਗ ਸਕਦੇ ਆ। ਸੋ ਸਥਿਤੀ ਜਿਹੜੀ ਆ ਉਹਨਾਂ ਦੇ ਲਈ ਕਾਫੀ ਗੰਭੀਰ ਹੁੰਦੀ ਜਾ ਰਹੀ ਆ। ਉਧਰ ਪੁਤਿਨ ਨੇ 4 ਇਲਾਕਿਆਂ 'ਚ ਜਿੱਥੇ ਰੈਫਰੈਂਡਮ ਕਰਾਇਆ ਸੀਗਾ ਉੱਥੇ ਮਾਰਸ਼ਲ ਲਾ ਜਿਹੜਾ ਘੋਸ਼ਿਤ ਕਰ ਦਿੱਤਾ ਹੈਗਾ ਆ, ਤੇ ਖਰਸਨ ਦੇ ਇਲਾਕੇ ਦੇ ਵਿੱਚੋਂ ਲੋਕਾਂ ਨੂੰ ਇਵੈਕੂਏਸ਼ਨ ਬਾਹਰ ਕੱਢਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ। ਇਸ਼ਾਰਾ ਇਹੀ ਕਰ ਰਿਹਾ ਆ ਵੀ ਉੱਥੇ ਵੀ ਹਮਲੇ ਜਿਹੜੇ ਉਹ ਤੇਜ਼ ਹੁਣ ਹੋਰ ਕੀਤੇ ਜਾ ਸਕਦੇ ਨੇ। ਟਲੈਰੀ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਅੱਜ ਜਾਣਕਾਰੀ ਦਿੱਤੀ ਆ, ਇੱਥੇ 20 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ ਡੋਮੈਸਟਿਕ ਵਾਇਲੈਂਸ ਦੇ ਜਿਹੜੇ ਚਾਰजेस ਆ ਉਸ ਦੇ ਤਹਿਤ। ਅਧਿਕਾਰੀ ਨੇ ਕਿਹਾ ਵੀ 21 ਬੰਦੇ ਤੇ ਇੱਕ ਔਰਤ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ। ਸਾਲਾਨਾ ਐਨੂਅਲ ਜਿਹੜੀ ਆ ਨੈਸ਼ਨਲ ਫੈਮਿਲੀ ਵਾਇਲੈਂਸ ਐਪਰੀਹੈਂਸ਼ਨ ਡਿਟੇਲ 19ਵੀਂ ਵਾਰੀ ਜਿਹੜੀ ਇਹ ਕੀਤੀ ਗਈ ਆ, ਉਸ ਵਿੱਚ ਇਹ ਗ੍ਰਿਫਤਾਰੀਆਂ ਪਾਈਆਂ ਗਈਆਂ। ਇਹ ਆਪਰੇਸ਼ਨ ਹਰ ਸਾਲ ਅਕਤੂਬਰ ਮਹੀਨੇ ਦੇ ਵਿੱਚ ਕੀਤਾ ਜਾਂਦਾ, ਕਿਉਂਕਿ ਅਕਤੂਬਰ ਦਾ ਮਹੀਨਾ ਡੋਮੈਸਟਿਕ ਵਾਇਲੈਂਸ ਅਵੇਅਰਨੈਸ ਮੰਥ ਦੇ ਵਜੋਂ ਵੀ ਦੇਖਿਆ ਜਾਂਦਾ ਹੈਗਾ। ਸੋ ਇਸ ਦੇ ਨਾਲ ਕਹਿੰਦੇ ਅਰੈਸਟ ਦੇ ਨਾਲ 10 ਹੋਰ ਜਿਹੜੇ ਵਾਰੰਟਸ ਆ ਉਹ ਵੀ ਸਰਵ ਕੀਤੇ ਗਏ ਸੀ ਡੋਮੈਸਟਿਕ ਵਾਇਲੈਂਸ ਦੇ ਮੁੱਦੇ ਨੂੰ ਲੈ ਕੇ। ਅਮਰੀਕਾ ਦੇ ਵਿੱਚ ਵੀ ਡੋਮੈਸਟਿਕ ਵਾਇਲੈਂਸ ਦਾ ਮੁੱਦਾ ਕਾਫੀ ਗੰਭੀਰਤਾ ਦੇ ਨਾਲ ਦੇਖਿਆ ਜਾਂਦਾ ਹੈਗਾ, ਤੇ ਬਹੁਤ ਸਾਰੀਆਂ ਜਿਹੜੀਆਂ ਬੀਬੀਆਂ ਖਾਸ ਕਰਕੇ ਜਿਹੜੇ ਇਸ ਤੋਂ ਪੀੜਤ ਨੇ, ਕਹਿੰਦੇ ਵੀ 3 ਚੋਂ 1 ਔਰਤ ਤੇ 4 ਚੋਂ 1 ਬੰਦਾ ਜਿਹੜਾ ਉਹ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਆ। US ਦੇ ਵਿੱਚ ਜਿਹੜੇ ਨੈਸ਼ਨਲ ਡੋਮੈਸਟਿਕ ਵਾਇਲੈਂਸ ਹੌਟਲਾਈਨ ਦੇ ਸਟੈਟਿਸਟਿਕਸ ਆ ਉਹਨਾਂ ਨੇ ਜਿਹੜੀ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਇਹ ਵੀ ਨਾਲ ਦੱਸਿਆ ਵੀ ਜੇ ਕਿਸੇ ਨੂੰ ਵੀ ਡੋਮੈਸਟਿਕ ਵਾਇਲੈਂਸ ਦੇ ਕੋਈ ਸ਼ਿਕਾਰ ਨਹੀਂ ਆ ਉਹ ਜਾਣਦੇ ਆ ਤਾਂ ਤੁਰੰਤ ਪੁਲਿਸ ਨੂੰ ਜਾਂ ਕਾਉਂਟੀ ਦੇ ਸ਼ੈਰਿਫ ਡਿਪਾਰਟਮੈਂਟ ਉਹਨਾਂ ਦੇ ਨਾਲ ਜਾਣਕਾਰੀ ਜਿਹੜੀ ਉਹ ਸਾਂਝੀ ਕਰਨ ਤਾਂ ਜੋ ਉਸ ਅਪਰਾਧੀ ਨੂੰ ਫੜਿਆ ਜਾ ਸਕੇ। ਤੇ ਜੇ ਕਿਸੇ ਨੂੰ ਮਦਦ ਚਾਹੀਦੀ ਹੈ ਤੇ ਨੈਸ਼ਨਲ ਡੋਮੈਸਟਿਕ ਵਾਇਲੈਂਸ ਹੌਟਲਾਈਨ ਦੇ ਉੱਤੇ 24 ਘੰਟੇ ਕਾਲ ਕਰਕੇ ਉਤੋਂ ਮਦਦ ਜਿਹੜੀ ਉਹ ਪ੍ਰਾਪਤ ਕਰ ਸਕਦੇ ਆ। ਉਸ ਦੇ ਲਈ 800 ਨੰਬਰ ਉਹਨਾਂ ਨੇ ਅਲਾਟ ਕੀਤਾ ਹੈ, 1-800-799-7233। ਟਲੈਰੀ ਕਾਉਂਟੀ 'ਚ ਅੱਜ 21 ਜਾਣੇ ਇਸੇ ਹੀ ਸੰਬੰਧ ਵਿੱਚ ਗ੍ਰਿਫਤਾਰ ਕੀਤੇ ਗਏ। ਅਗਲੀ